ਅਗਲੀ ਖਬਰ ਦੇ ਵੱਲ ਚੱਲੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੀ। ਕੈਲੀਫੋਰਨੀਆ ਦੇ ਵਿੱਚ ਗਵਰਨਰ ਗੈਵਿਨ ਨਿਊਸਮ ਤੇ ਜਿਹੜੇ ਅਟਾਰਨੀ ਜਨਰਲ ਨੇ ਰੌਬ ਬੋਂਟਾ, ਉਹਨਾਂ ਨੇ ਅੱਜ ਇੱਕ ਆਨਲਾਈਨ ਪੋਰਟਲ ਜਿਹੜਾ ਉਹ ਕੈਲੀਫੋਰਨੀਆ ਦੇ ਵਾਸੀਆਂ ਲਈ ਜਿਹੜਾ ਉਹ ਜਾਰੀ ਕੀਤਾ ਤੇ ਇਹਦੇ ਤਹਿਤ ਉਹ ਕਹਿੰਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਫੈਡਰਲ ਏਜੰਟਸ ਤੁਹਾਡੇ ਨਾਲ ਮਿਸਕੰਡਕਟ ਕਰਦੇ ਆ ਤਾਂ ਤੁਸੀਂ ਇਹਨੂੰ ਰਿਪੋਰਟ ਕਰ ਸਕਦੇ ਆ। ਜਿਹੜੇ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਨੇ ਗੈਵਿਨ ਨਿਊਸਮ, ਉਹਨਾਂ ਨੇ ਕਿਹਾ ਵੀ ਇਹ ਪੋਰਟਲ ਜਿਹੜਾ ਉਹ ਅਲਾਉ ਕਰੂਗਾ ਕੈਲੀਫੋਰਨੀਆ ਦੇ ਵਾਸੀਆਂ ਨੂੰ ਵੀ ਚਾਹੇ ਤੁਸੀਂ ਵੀਡੀਓ ਸਬਮਿਟ ਕਰੋ ਤੇ ਚਾਹੇ ਤੁਸੀਂ ਫੋਟੋ ਇਹਦੇ ਤੇ ਅਪਲੋਡ ਕਰੋ, ਜਿਹੜੀ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਜਸਟਿਸ ਨੂੰ ਜਾਊਗੀ ਤੇ ਇਹਦੇ ਵਿੱਚ ਇਹ ਦੇਖਿਆ ਜਾਊਗਾ ਵੀ ਕਿਹੜੇ ਬੰਦੇ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਕੰਡਕਟ ਆ ਉਹਨੂੰ ਅਨਲੌਫੁਲ ਜਿਹੜਾ ਕਿਸ ਤਰੀਕੇ ਦੇ ਨਾਲ ਕੀਤਾ। ਤੇ ਨਾਲ ਹੀ ਜਿਹੜੇ ਰੌਬ ਬੋਂਟਾ ਨੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਲੰਘੇ ਟਾਈਮ ਦੇ ਵਿੱਚ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਇੱਕ ਜਿਹੜੀ ਕੰਪੇਨ ਚਲਾਈ ਹੈ, ਜਿਹੜੀ ਕਿ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਨਾਂ ਦੇ ਨਾਲ ਜਾਣੀ ਜਾਂਦੀ ਹੈ। ਉਹ ਕਹਿੰਦੇ ਵੀ ਜਦੋਂ ਉਹ ਚਲਾ ਰਹੇ ਸੀ ਕੰਪੇਨ ਤਾਂ ਉਹਦੇ ਵਿੱਚ ਡਰ ਤੇ ਟੈਰਰ ਸੀਗਾ ਲਗਾਤਾਰ ਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਇਹਦੇ ਕਰਕੇ ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਦੀਆਂ ਜਿਹੜੀਆਂ ਵਾਸੀ ਨੇ ਜਾਂ ਕਮਿਊਨਿਟੀਜ਼ ਨੇ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਭਾਵਨਾ ਉਹ ਮਾੜੀ ਗਈ ਹੈ ਤੇ ਉਹ ਬੁਰੀ ਤਰੀਕੇ ਦੇ ਨਾਲ ਡਰ ਗਏ ਨੇ ਤੇ ਉਹਨਾਂ ਦੀਆਂ ਜਿਹੜੀਆਂ ਰੋਜ਼ਾਨਾ ਜ਼ਿੰਦਗੀਆਂ ਨੇ, ਜਿਹੜੀ ਉਹਨਾਂ ਦੀ ਰੋਜ਼ਾਨਾ ਦੀ ਲਾਈਫ ਹੈ, ਉਹ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੀ ਆ ਉਹ ਪ੍ਰਭਾਵਿਤ ਹੋਈ ਹੈ। ਸੋ ਕਹਿੰਦੇ ਵੀ ਹੁਣ ਜਿਹੜੇ ਪ੍ਰੈਜ਼ੀਡੈਂਟ ਦੇ ਐਕਸ਼ਨ ਨੇ ਪਿਛਲੇ 10 ਮਹੀਨਿਆਂ ਦੇ ਵਿੱਚ, ਉਹਦੇ ਲਈ ਇਹ ਲਿਆਉਣਾ ਬਹੁਤ ਜ਼ਰੂਰੀ ਸੀਗਾ। ਉਹ ਕਹਿੰਦੇ ਵੀ ਜੇ ਤੁਸੀਂ ਕ੍ਰਾਈਮ ਦੇ ਉੱਤੇ ਹੋ ਕਿਸੇ ਵੀ ਤਰੀਕੇ ਦੇ ਨਾਲ ਤਾਂ ਕਾਲ 911 ਕਰੋ, ਲੋਕਲ ਲਾ ਐਨਫੋਰਸਮੈਂਟ ਨੂੰ ਜਿਹੜਾ ਇਨਵੋਲਵ ਕਰੋ, ਜਾਂ ਫਿਰ ਤੁਸੀਂ ਆਨਲਾਈਨ ਜਾ ਕੇ ਉਸ ਪੋਰਟਲ ਦੇ ਉੱਤੇ ਜਿਹੜਾ ਉਹ ਆਪਣੀ ਜਿਹੜੀ ਵੀਡੀਓ ਆ ਜਾਂ ਫੋਟੋ ਆ ਤੁਹਾਡੇ ਕੋਲੇ ਉਹ ਅਪਲੋਡ ਕਰ ਸਕਦੇ ਹੋ। ਸੋ ਇਹ ਕੈਲੀਫੋਰਨੀਆ ਨੇ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਪਹਿਲ ਕੀਤੀ। ਆਪਾਂ ਨੂੰ ਪਤਾ ਹੀ ਹੈ ਕਿ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਗਵਰਨਰ ਗੈਵਿਨ ਨਿਊਸਮ ਤੇ ਜਿਹੜੇ ਟਰੰਪ ਨੇ ਉਹ ਲਗਾਤਾਰ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਜ਼ਰ ਆ ਰਹੇ ਨੇ। ਐਲਏ ਦੇ ਵਿੱਚ ਜਿਹੜੀਆਂ ਝੜਪਾਂ ਹੋਈਆਂ ਸਨ ਕ੍ਰੈਕਡਾਊਨ ਦੇ ਵੇਲੇ, ਉਦੋਂ ਵੀ ਆਪਾਂ ਦੇਖਿਆ ਸੀਗਾ ਕਿ ਦੋਨੇ ਜਿਹੜੇ ਸਿਆਸਤਦਾਨ ਨੇ ਉਹ ਇੱਕ ਦੂਜੇ ਦੇ ਆਮੋ ਸਾਹਮਣੇ ਬਿਆਨਾਂ ਦੇ ਰਾਹੀਂ ਆ ਗਏ ਸਨ। ਜੀ ਜੀ ਬਿਲਕੁਲ। ਸੋ ਇਹ ਆਨਲਾਈਨ ਪੋਰਟਲ ਦੇ ਨਾਲ ਕੀ ਫਰਕ ਪਊਗਾ, ਕਿੱਦਾਂ ਆ, ਇਸ ਦੇ ਬਾਰੇ ਆਉਂਦੇ ਸਮੇਂ 'ਚ ਪਤਾ ਲੱਗੂਗਾ। ਪਰ ਇਹਦੇ ਨਾਲ ਦੋਨਾਂ ਹੀ ਪ੍ਰਸ਼ਾਸਨਾਂ ਦੇ ਵਿੱਚ ਤਣਾਅ ਹੋਰ ਜ਼ਿਆਦਾ ਵਧਣ ਦੀ ਜਿਹੜੀ ਸੰਭਾਵਨਾ ਹੈ ਉਹ ਦੱਸੀ ਜਿਹੜੀ ਉਹ ਜਾ ਰਹੀ ਆ। ਸੋ ਲੋਕਾਂ ਨੂੰ ਤਾਂ ਆਲਰੇਡੀ ਪ੍ਰਵੀਨ ਜੀ ਵੀ ਆਪਾਂ ਦੇਖਦੇ ਹਾਂ ਵੀ ਜੇ ਕਿਤੇ ਫੈਡਰਲ ਲਾ ਐਨਫੋਰਸਮੈਂਟ ਵਾਲੇ ਜਾਂ ਆਈਸ ਵਾਲੇ ਜਾਂ CBP ਵਾਲੇ ਆਉਂਦੇ ਆ ਤਾਂ ਉਦੋਂ ਹੀ ਪਹਿਲਾਂ ਪ੍ਰੋਟੈਸਟ ਦੇ ਦੌਰਾਨ ਹੀ ਤਣਾਅ ਇੰਨਾ ਜ਼ਿਆਦਾ ਵਧਿਆ ਹੁੰਦਾ ਆ। ਤੇ ਇਸ ਤੋਂ ਬਾਅਦ ਇਹਨਾਂ ਨੇ ਕਰਨਾ ਕੀ ਆ, ਗੱਲ ਇਹ ਵੀ ਆ ਨਾ ਵੀ ਤੁਸੀਂ ਪੋਰਟਲ ਦੇ ਗੱਲ ਇਨਫੋਰਮੇਸ਼ਨ ਇਕੱਠੀ ਕਰਦੀ ਆ ਜਾਂ ਕੀ ਆ। ਉਦਾਂ ਤਾਂ ਹੁਣ ਇਹਨਾਂ ਨੇ ਕਾਨੂੰਨ ਕੀਤਾ ਵੀ ਆਪਣਾ ਮੂੰਹ ਨਕਾਬ ਪਾ ਕੇ ਨਹੀਂ ਢੱਕ ਸਕਦੇ ਕਿ ਉਹ ਏਦਾਂ ਵਾਕਿਆ ਹੋ ਰਿਹਾ ਆ। ਇਹ ਤਾਂ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸੇਗਾ ਕਿੰਨੀ ਕਿਸ ਨੂੰ ਮੰਨਿਆ ਜਾਂਦਾ ਹੈਗਾ।